ਸਪੈਸ਼ਲੀ ਜਵਾਈ ਸੌਂਗ ਤੇਰਾ 8 ਮਿੰਟਾਂ ਦਾ ਔਰ 8 ਦੇ 8 ਮਿੰਟ ਹੀ ਤੂੰ ਲੋਕਾਂ ਨੂੰ ਗਾਲਾਂ ਕੱਢੀਆਂ ਨੇ ਔਰ ਇੰਨੀਆਂ ਗਲੀਜ਼ ਗਾਲਾਂ ਜਿਹੜੀਆਂ ਅੱਜ ਤੱਕ ਤੂੰ ਕਹਿੰਦਾ ਸਿੱਧੂ ਦਾ ਸ਼ਾਗਿਰਦ ਹੈ। ਸਿੱਧੂ ਨੇ ਤੇ ਅੱਜ ਤੱਕ ਚਵਲਾ ਜਿਹਾ ਕਦੀ ਗਾਲ ਕੱਢੀ ਨਹੀਂ। ਸੁੰਨਾ ਜਮਾਲਪੁਰੀਆ ਤੇਰੇ ਸਾਹਮਣੇ ਐਡਾ ਕੁ ਬੰਦਾ ਹੀ ਇੰਨਾ ਕੁ ਸਿੰਗਰ ਸੀ ਉਹ ਤੇ ਤੂੰ ਇੱਥੇ ਸੀ ਅੱਲਾ ਦਿਆ ਬੰਦਿਆ। ਸਿਰਫ ਇੱਕ ਗੱਲ ਕਰਕੇ ਉਹ ਬੰਦਾ ਤੈਨੂੰ ਐਡਾ ਕੁ ਕਰ ਗਈ ਤੇ ਆਪ ਇੱਥੇ ਹੋ ਗਈ। ਉਹ ਗੱਲ ਇਹ ਵੇ ਕਿ ਅਸੀਂ ਗਾਣਿਆਂ 'ਚ ਕਦੇ ਵੀ ਨਹੀਂ ਧੀ ਭੈਣ ਪੁਣੀ ਦੀ। ਨੌਮੀ ਜੱਟ ਉਹ ਸੌਰੀ ਨੌਮੀ ਖੱਚ ਉਹ ਚਵਲਾ ਜ਼ਮਾਨੇ ਦੇ ਆ। ਤੂੰ ਭਾਈਆਂ ਵਾਲਾ ਕੰਮ ਕਰ। ਤੈਨੂੰ ਜੱਟ ਬਾਰੇ ਜੱਟਾਂ ਬਾਰੇ ਕੋਈ ਪਤਾ ਹੀ ਨਹੀਂ। ਤੂੰ ਐਵੇਂ ਜੱਟ ਬਣਿਆ ਫਿਰਦਾ। ਉਹ ਸੁਣਨਾ ਠੀਕ ਕਹਿੰਦਾ ਤੂੰ ਜੱਟ ਜੁੱਟ ਕੋਈ ਨਹੀਂ, ਤੂੰ ਤਾਂ ਕੋਈ ਮਾਛੀ ਮੁੱਛੀ ਹੈ। ਸਭ ਤੋਂ ਪਹਿਲੇ ਨਾਜ਼ਰੀਨ ਤੁਸੀਂ ਇਸ ਬੰਦੇ ਦੀ ਆ ਵੀਡੀਓ ਵੇਖੋ। ਜਦੋਂ ਆਪਣੀਆਂ ਮਾਵਾਂ ਭੈਣਾਂ ਕਾਬੂ 'ਚ ਨਾ ਹੋਣ ਪਰ ਕਿਸੇ ਤੇ ਝੂਠੇ ਇਲਜ਼ਾਮ ਨਹੀਂ ਲਾਈਦੇ। ਬੇਬੇ ਨੂੰ ਲੁੱਲ ਲੈਣ। ਇਸ ਵੀਡੀਓ ਤੋਂ ਤੁਹਾਨੂੰ ਇਹ ਤਾਂ ਸਮਝ ਆ ਗਿਆ ਹੋਵੇਗਾ ਕਿ ਕਿਸ ਖਾਸੀਅਤ ਦਾ ਸੀ। ਚਵਲਾ ਜ਼ਮਾਨੇ ਦੀਆਂ ਐਵੇਂ ਦੀ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਦੀ ਕਿਸੇ ਨੇ ਐਵੇਂ ਦੀਆਂ ਗਾਲਾਂ ਕੱਢੀਆਂ ਨੇ। ਕੱਲ ਨੂੰ ਇਹ ਵੀਡੀਓ ਤੇਰੀ ਧੀ ਵੇਖੇਗੀ, ਉਹ ਤੇਰੇ ਬਾਰੇ ਕੀ ਕਮੈਂਟ ਕਰੇਗੀ। ਤੇਰੇ ਰਿਸ਼ਤੇਦਾਰ ਵੇਖਦੇ ਹੋਣੇ ਨੇ, ਤੇਰੇ ਘਰ ਦੇ ਵੀਡੀਓ ਵੇਖਦੇ ਹੋਣੇ ਨੇ, ਤੇਰੇ ਨਾਲ ਲਿੰਕ 'ਚ ਹੋਣੇ ਨੇ ਤੇ ਯਾਰ ਚਵਲਾ ਤੂੰ ਇਹ ਕੀ ਕੰਮ ਕਰਦਾ ਪਿਆ? ਤੂੰ ਜੱਟ ਏ। ਉਹ ਜੱਟ ਭਾਈਏ ਹੁੰਦੇ ਨੇ, ਤੇਰੇ ਵਰਗੀਆਂ ਖੱਚਾਂ ਨਹੀਂ ਹੁੰਦੀਆਂ। ਸੁਣਨਾ ਠੀਕ ਕਹਿੰਦਾ ਤੂੰ ਕੋਈ ਮਾਛੀ ਮੁੱਛੀ ਹੈ ਯਾਰ। ਐਵੇਂ ਦੀਆਂ ਵੀਡੀਓ ਐਵੇਂ ਦੀਆਂ ਗਾਲਾਂ ਕਦੀ ਜੱਟਾਂ ਨੇ ਕੱਢੀਆਂ ਨੇ? ਤੂੰ ਤੇਰਾ ਕੋਈ ਨਾਲ ਫੱਡਾ, ਤੂੰ ਉਹਦੇ ਗਲ ਪੈ ਜਾ, ਤੂੰ ਲੜ ਲੈ ਉਹਦੇ ਨਾਲ ਜਿਹਦੇ ਨਾਲ ਤੇਰਾ ਫੱਡਾ। ਤੂੰ ਗਾਲਾਂ ਕਿਉਂ ਕੱਢ ਰਿਹਾ ਸੋਸ਼ਲ ਮੀਡੀਆ ਤੇ ਆ ਕੇ? ਮੈਂ ਖੁਦ ਆਰਟਿਸਟ ਬੰਦਾ ਭਰਾ। ਮੈਂ ਤੇਰੇ ਜਵਾਈ ਗਾਣੇ ਤੋਂ ਪਹਿਲੇ ਤੇਰੇ ਗਾਣਿਆਂ ਦਾ ਵੇਟ ਕਰਦਾ ਰਿਹਾ। ਤੇਰੇ ਗਾਣੇ ਸੁਣੀਦੇ ਨੇ ਟੂ ਬੀ ਵੈਰੀ ਓਨੈਸਟਲੀ, ਲੇਕਿਨ ਜਦੋਂ ਦੀ ਤੂੰ ਮੈਂ ਤੇਰੀ ਇਹ ਵੀਡੀਓ ਵੇਖੀ ਖੁਦਾ ਦੀ ਕਸਮ ਹੈ ਤੈਨੂੰ ਮੈਂ ਵੇਖਣ ਨੂੰ ਦਿਲ ਨਹੀਂ ਕਰਦਾ। ਤੇਰੀ ਸ਼ਕਲ ਤੋਂ ਨਫ਼ਰਤ ਹੋ ਗਈ ਹੈ। ਉਹ ਚਵਲਾ ਐਵੇਂ ਦੀਆਂ ਗਾਲਾਂ ਜੱਟ ਕੱਢਦੇ ਹੁੰਦੇ ਨੇ। ਤੂੰ ਜੱਟ ਜੁੱਟ ਕੋਈ ਨਹੀਂ ਹੈਗਾ ਭਰਾ। ਸੁਣਨਾ ਠੀਕ ਕਹਿੰਦਾ ਤੇ ਜੇ ਤੂੰ ਜੱਟ ਆਪਣੇ ਆਪ ਨੂੰ ਕਵਾਨਾ ਤੇ ਤੈਨੂੰ ਇਹ ਬੜਾ ਵੱਡਾ ਵਹਿਮ ਹੈ। ਜੱਟ ਐਵੇਂ ਦਾ ਕੰਮ ਕਦੀ ਨਹੀਂ ਕਰਦੇ। ਗਾਣੇ ਤਾਂ ਤੂੰ ਬੜੇ ਕੱਢੇ ਨੇ, ਮਤਲਬ ਪਿਛਲੇ 4-5 ਗਾਣੇ ਐਸੇ ਨੇ ਜਿਹੜੇ ਤੇਰੇ ਠੀਕ ਠਾਕ ਚੱਲੇ ਨੇ ਔਰ ਸਪੈਸ਼ਲੀ ਜਵਾਈ ਸੌਂਗ ਤੇਰਾ 8 ਮਿੰਟਾਂ ਦਾ ਔਰ 8 ਦੇ 8 ਮਿੰਟ ਹੀ ਤੂੰ ਲੋਕਾਂ ਨੂੰ ਗਾਲਾਂ ਕੱਢੀਆਂ ਨੇ ਔਰ ਇੰਨੀਆਂ ਗਲੀਜ਼ ਗਾਲਾਂ ਜਿਹੜੀਆਂ ਅੱਜ ਤੱਕ ਤੂੰ ਕਹਿੰਦਾ ਸਿੱਧੂ ਦਾ ਸ਼ਾਗਿਰਦ ਹੈ। ਸਿੱਧੂ ਨੇ ਤੇ ਅੱਜ ਤੱਕ ਚਵਲਾ ਜਿਹਾ ਕਦੀ ਗਾਲ ਕੱਢੀ ਨਹੀਂ। ਤੂੰ 8 ਦੇ 8 ਮਿੰਟ ਦੇ ਵਿੱਚ ਹੀ ਗਾਲਾਂ ਕੱਢੀਆਂ ਨੇ। ਠੀਕ ਹੈ, ਤੂੰ ਸਮਝਿਆ ਵੀ ਮੇਰਾ ਗਾਣਾ ਬੜਾ ਵੱਡਾ ਹੋ ਗਿਆ। ਠੀਕ ਹੈ, ਸੁਣਨੇ ਦਾ ਗਾਣਾ ਆ 10 ਮਿੰਟ ਦਾ, ਹਾਲਾਂਕਿ ਤੇਰੇ ਗਾਣੇ ਦੇ ਉਹ ਪਾਏ ਦਾ ਗਾਣਾ ਨਹੀਂ ਸੀ, ਲੇਕਿਨ 10 ਮਿੰਟਾਂ ਦੇ ਵਿੱਚ ਹੀ ਉਹ ਬੰਦੇ ਨੇ ਸਿਰਫ ਇੱਕ ਲਾਈਨ ਤੇਰੇ ਤੇ ਲਿਖੀ ਹੈ। ਤੂੰ 8 ਮਿੰਟ ਦਾ ਗਾਣਾ ਉਹਦੇ ਤੇ ਲਿਖਤਾ ਔਰ ਸਿੱਧੀਆਂ ਗਾਲਾਂ ਲਿਖਤੀਆਂ। ਉਸ ਬੰਦੇ ਨੇ 10 ਮਿੰਟ ਦੇ ਗਾਣੇ ਦੇ ਵਿੱਚ ਤੇਰੇ ਤੇ ਸਿਰਫ ਇੱਕੋ ਲਾਈਨ ਲਿਖੀ ਹੈ ਔਰ ਉਹ ਇੱਕੋ ਲਾਈਨ ਲਿਖ ਕੇ ਤੇਰੇ ਨਾਲ ਵੱਡਾ ਹੋ ਗਿਆ ਹੀ। ਆ ਇੱਜ਼ਤ ਤੇ ਬਗੈਰਤੀ ਦੀ ਗੱਲ ਹੁੰਦੀ ਤੇ ਤੇਰੇ ਤੇ ਹੁਣ ਲੋਕ ਹੱਸ ਸਕਦੇ ਨੇ, ਵਾਹ ਨਹੀਂ ਕਰ ਸਕਦੇ। ਇਸ ਲਈ ਭਰਾ ਤੇਰੇ ਨਾਲ ਪਾਕਿਸਤਾਨ ਦਾ ਨਾਮ ਜੁੜਿਆ, ਪੰਜਾਬ ਦਾ ਨਾਮ ਜੁੜਿਆ ਤੇ ਭਾਈਆ ਬਣ, ਮਾਛੀ ਨਾ ਬਣ, ਜੱਟ ਬਣ ਤੇ ਜੱਟ ਬਣ ਕੇ ਵਿਖਾ। ਕਿਸੇ ਨੂੰ ਕੋਈ ਰਿਪਲਾਈ ਤੂੰ ਗੈਂਗਸਟਰ ਗਾਣੇ ਲਿਖ, ਤੇਰੇ ਤੇ ਸੂਟ ਕਰਦੇ ਨੇ, ਪਰ ਕਿਸੇ ਨੂੰ ਗਾਲਾਂ ਨਾ ਕੱਢ ਭਰਾਵਾ। ਸਾਲਾ ਲੰਡੂ ਇੱਥੋਂ ਤੱਕ ਚੱਲਦਾ, ਸਾਰੇ ਹੀ ਕਰਦੇ ਨੇ, ਪਰ ਇਸ ਤੋਂ ਪਲੀਜ਼ ਅੱਗੇ ਨਾ ਕੁਛ ਕਰ। ਤੇਰੀ ਮਿਹਰਬਾਨੀ ਤੇ ਜਾਂ ਤੂੰ ਵੀਡੀਓ ਬਣਾਉਣੀਆਂ ਗੈਕੀ ਜਿਹੜੀ ਹੈ ਛੱਡ ਦੇ। ਸੁਣਨੇ ਮਤਲਬ ਕੋਈ ਵੀ ਆਪੇ ਸਾਂਭ ਲਏਗਾ ਤੇ ਜੇ ਅਗਰ ਕਰਨੀ ਹੈ ਤੇ ਭਰਾ ਸੋਹਣੀ ਕਰ। ਤੇਰੀ ਮਿਹਰਬਾਨੀ, ਤੈਨੂੰ ਧੀਆਂ ਪੈਣਾ ਸਾਰੀਆਂ ਹੀ ਸੁਣਦੀਆਂ। ਠੀਕ ਹੈ, ਤੈਨੂੰ ਨਹੀਂ ਪਤਾ ਕਿ ਤੇਰੀ ਇੱਜ਼ਤ ਕਿੱਥੋਂ ਤੱਕ ਹੈ, ਤੇਰਾ ਰੁਤਬਾ ਕੀ ਹੈ। ਤੂੰ ਆ ਚਵਲਾਂ ਜੀਆਂ ਵੀਡੀਓ ਬਣਾ ਕੇ ਗਾਲਾਂ ਸ਼ਾਲਾਂ ਕੱਢ ਕੇ ਕਿਉਂ ਆਪਣਾ ਰੁਤਬਾ ਗਿਰਾ ਰਿਹਾ? ਭਾਈਆ ਬਣ, ਮਿਹਰਬਾਨੀ ਕਰ। ਸੁੰਨਾ ਜਮਾਲਪੁਰੀਆ ਤੇਰੇ ਸਾਹਮਣੇ ਐਡਾ ਕੁ ਬੰਦਾ ਹੀ ਇੰਨਾ ਕੁ ਸਿੰਗਰ ਸੀ ਉਹ ਤੇ ਤੂੰ ਇੱਥੇ ਸੀ ਅੱਲਾ ਦਿਆ ਬੰਦਿਆ। ਸਿਰਫ ਇੱਕ ਗੱਲ ਕਰਕੇ ਉਹ ਬੰਦਾ ਤੈਨੂੰ ਐਡਾ ਕੁ ਕਰ ਗਈ ਤੇ ਆਪ ਇੱਥੇ ਹੋ ਗਈ। ਉਹ ਗੱਲ ਇਹ ਵੇ ਕਿ ਅਸੀਂ ਗਾਣਿਆਂ 'ਚ ਕਦੇ ਵੀ ਨਹੀਂ ਧੀ ਭੈਣ ਪੁਣੀ ਦੀ। ਉਹ ਤੈਨੂੰ ਰਿਪਲਾਈ ਵੀ ਕਰ ਗਿਆ, ਤੈਨੂੰ ਜਵਾਬ ਵੀ ਦੇ ਗਿਆ ਤੇ ਤੇਰੇ ਨਾਲੋਂ ਵੱਡਾ ਵੀ ਹੋ ਗਿਆ। ਤੂੰ ਹਾਲਾਂਕਿ ਉਸ ਬੰਦੇ ਬਾਰੇ ਕੁਝ ਬੜੇ ਗਾਣੇ ਕੀਤੇ ਨੇ, ਕਦੀ ਉਹਨੂੰ ਤੂੰ ਦੱਲਾ ਕਹਿ ਰਿਹਾ, ਕਦੀ ਤੂੰ ਨਮਕ ਹਰਾਮ ਕਿਹਾ। ਉਸ ਬੰਦੇ ਇੱਕ ਇੱਜ਼ਤ ਦੀ ਗੱਲ ਕਰਕੇ ਆਪਣਾ ਮਰਤਬਾ ਤੇਰੇ ਨਾਲੋਂ ਕਿਤੇ ਉੱਚਾ ਕਰ ਲਿਆ ਤੇ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ? ਤੇਰੀ ਐਨੀ ਇੱਜ਼ਤ ਬਣੀ ਬਣਾਈ ਉਸ ਬੰਦੇ ਦੀ ਇੱਕ ਲਾਈਨ ਨੇ ਖਰਾਬ ਕਰ ਦਿੱਤੀ ਹੈ। ਇੱਕ ਲਾਈਨ ਨੇ ਤੇਰੀ ਇੱਜ਼ਤ ਡਾਊਨ ਕਰ ਦਿੱਤੀ ਹੈ।
ਤੂੰ ਕਦੀ ਕਹਿਣਾ ਜੀ ਮੇਰੀ ਇਹ ਵੀਡੀਓ ਸ਼ਰੀਕਾਂ ਦੇ ਘਰ ਤੱਕ ਜਾਏਗੀ, ਕਦੀ ਕਹਿਣਾ ਬਾਹਰ ਤੱਕ ਜਾਏਗੀ। ਉਹ ਤੇਰੀ ਵੀਡੀਓ ਕਿਤੇ ਵੀ ਨਹੀਂ ਜਾਂਦੀ, ਤੈਨੂੰ ਭੁਲੇਖਾ ਹੀ ਏ। ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਭਰਾ। ਇਹ ਤੇਰੀ ਆਪਣੇ ਗਿਰਬਾਨ ਦੇ ਵਿੱਚ ਝਾਤੀ ਪਾ ਕੇ ਵੇਖ, ਇਹ ਤੇਰੀ ਇੱਜ਼ਤ ਹੀ ਘਟ ਰਹੀ ਏ, ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਤੇਰਾ ਵਹਿਮ ਹੀ ਹੈ ਕਿ ਤੂੰ ਵੀਡੀਓ ਬਣਾ ਰਿਹਾ ਕਿ ਕਿਸੇ ਨੂੰ ਕੋਈ ਫਰਕ ਪਏਗਾ, ਨਹੀਂ ਪੈ ਰਿਹਾ। ਤੇਰੀ ਵੀਡੀਓ ਦਾ ਫਰਕ ਤੇਰੀ ਇੱਜ਼ਤ ਨੂੰ ਪੈ ਰਿਹਾ ਭਰਾ। ਜੋ ਕਿ ਅੱਜ ਕੱਲ ਲੋਕ ਤੈਨੂੰ ਵੇਖਦੇ ਨੇ ਔਰ ਤੈਨੂੰ ਵੇਖ ਕੇ ਲੋਕ ਥੱਲੇ ਕਮੈਂਟ ਦੇ ਵਿੱਚ ਹਾਂ ਤੇ ਕਰ ਸਕਦੇ ਨੇ, ਪਰ ਐਵੇਂ ਦੀ ਵੀਡੀਓ ਤੇ ਵਾਹ ਨਹੀਂ ਕਰ ਸਕਦੇ। ਸੋਹਣਾ ਕੰਮ ਕਰ, ਸੋਹਣਾ ਕੰਮ ਤੂੰ ਕੀਤਾ ਹੈ, ਸੋਹਣਾ ਕੰਮ ਤੂੰ ਕਰ ਸਕਦਾ ਹੈ। ਐਵੇਂ ਦੀਆਂ ਖੱਚਾਂ ਨਾ ਮਾਰ, ਹਾਲੇ ਤੇਰੀਆਂ ਸ਼ੁਰੂਆਤਾਂ ਨੇ ਭਰਾਵਾ। ਅੱਲਾ ਤੈਨੂੰ ਹੋਰ ਇੱਜ਼ਤ ਦੇਵੇ, ਸਾਡੀ ਦੁਆ ਏ। ਤੇ ਪੁਰਾਣਾ ਨੋਮੀ ਜੱਟ ਜਿਵੇਂ ਦਾ ਜੱਟ ਕਮਿਊਨਿਟੀ ਗਾਣੇ ਦੇ ਵਿੱਚ ਸੀ, ਸਾਨੂੰ ਐਵੇਂ ਦਾ ਚਾਹੀਦਾ। ਇਹ ਤੇਰੀਆਂ ਵੀਡੀਓ ਆਪਣੀ ਇੱਜ਼ਤ ਵਾਸਤੇ ਤੈਨੂੰ ਸਲਾਹ ਦੇ ਰਿਹਾ ਕਿ ਪਲੀਜ਼ ਐਵੇਂ ਦਾ ਕੰਮ ਕਰਨਾ ਛੱਡ ਦੇ। ਜਿੱਥੇ ਤੇਰੀ ਇਹ ਰੁਤਬੇ ਦੇ ਮੁਤਾਬਕ ਨਹੀਂ ਗਈਆਂ ਵੀਡੀਓ, ਤੇਰਾ ਰੁਤਬਾ ਕੋਈ ਹੋਰ ਹੈ ਭਰਾ। ਤੇਰੇ ਭਰਾ ਉਦੋਂ ਦੇ ਗਾਣੇ ਮੈਂ ਸੁਣਨ ਲੱਗਿਆ ਜਦੋਂ ਤੇਰਾ ਪਹਿਲਾ ਗਾਣਾ ਆਇਆ ਸੀ ਬਾਬਾ ਜੀ ਸਿਆਲਕੋਟੀ। ਉਸ ਤੋਂ ਬਾਅਦ ਤੇਰੇ ਜੱਟ ਕਮਿਊਨਿਟੀ ਇਹ ਉਹ, ਜਦੋਂ ਮਤਲਬ ਤੈਨੂੰ ਕੋਈ ਨਹੀਂ ਜਾਣਦਾ ਹੁੰਦਾ ਸੀ ਭਰਾ, ਤੈਨੂੰ ਉਦੋਂ ਦੇ ਸੁਣਦੇ ਆ, ਤੈਨੂੰ ਸਪੋਰਟ ਕਰਦੇ ਆ, ਲਾਈਕ ਕਰਦੇ ਆ, ਲੋਕਾਂ ਨੂੰ ਦੱਸਦੇ ਆ ਕਿ ਯਾਰ ਨੋਮੀ ਜੱਟ ਵੀ ਕੋਈ ਹੈ। ਤੇ ਯਾਰ ਅੱਜ ਤੂੰ ਜਿਸ ਟਾਈਮ ਰੱਬ ਨੇ ਤੈਨੂੰ ਇੱਜ਼ਤ ਦਿੱਤੀ ਹੈ ਤੇ ਯਾਰ ਤੂੰ ਐਵੇਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਭਰਾ। ਮੈਨੂੰ ਨਹੀਂ ਪਤਾ ਤੇਰੀ ਲੋਕਾਂ ਨਾਲ ਦੁਸ਼ਮਣੀ ਹੈ, ਕੀ ਮਾਮਲੇ ਨੇ, ਕੀ ਚੱਕਰ ਨੇ ਯਾਰ। ਇੱਥੇ ਕਿਹਦੇ ਨਾਲ ਦੁਸ਼ਮਣੀ ਨਹੀਂ? ਮੇਰੀ ਹੋ ਸਕਦਾ 10 ਬੰਦਿਆਂ ਨਾਲ ਹੋਵੇ ਭਰਾ। ਜੇ ਤੇਰੀ ਦੁਸ਼ਮਣੀ ਹੈ ਤਾਂ ਤੂੰ ਉਹਨੂੰ ਸੋਸ਼ਲ ਮੀਡੀਆ ਤੇ ਹਟ ਕੇ ਰੱਖ। ਤੂੰ ਬੰਦਾ ਕਤਲ ਕਰ ਦੇ, ਜੱਟ ਕਰਦੇ ਰਹਿੰਦੇ ਨੇ, ਕੋਈ ਰੋਲਾ ਨਹੀਂ। ਤੇ ਭਾਈਆ ਬਣ ਭਰਾਵਾ, ਤੂੰ ਐਵੇਂ ਦੇ ਕੰਮ ਛੱਡ। ਤੇਰੇ ਨਾਲ ਪਾਕਿਸਤਾਨ ਦੀ ਇੱਜ਼ਤ ਜੁੜੀ ਹੈ। ਸੋਹਣਾ ਬੋਲਿਆ ਕਰ, ਸੋਹਣਾ ਜਾਣਾ ਤੂੰ। ਸਾਡੇ ਵਰਗੇ ਤੇਰੇ ਵਰਗਾ ਬਣਨਾ ਚਾਹੁੰਦੇ ਨੇ, ਲੇਕਿਨ ਤੇਰੀ ਇਹ ਵੀਡੀਓ ਵੇਖ ਕੇ ਖੁਦਾ ਦੀ ਕਸਮ ਤੇਰੇ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਗਈ ਹੈ। ਜਿੱਥੇ ਰੱਬ ਨੇ ਤੈਨੂੰ ਪਹੁੰਚਾ ਦਿੱਤਾ ਪਾਕਿਸਤਾਨ ਦੇ ਵਿੱਚ, ਉੱਥੇ ਪਹੁੰਚ ਜਾਣਾ ਕੋਈ ਖਾਲਾ ਜੀ ਦਾ ਘਰ ਨਹੀਂ। ਤੇ ਤੂੰ ਸੋਹਣਾ ਕੰਮ ਕਰ ਭਰਾਵਾ, ਐਵੇਂ ਦੀ ਵੀਡੀਓ ਨਾ ਬਣਾਇਆ ਕਰ ਸੋਸ਼ਲ ਮੀਡੀਆ ਤੇ। ਮਾਵਾਂ ਪੈਣਾ ਚਲੋ ਲੋਕਾਂ ਦੀਆਂ ਤੇ ਵੇਖ ਲੈਣ, ਕੋਈ ਟੈਨਸ਼ਨ ਨਹੀਂ, ਤੇਰੀਆਂ ਆਪਣੀਆਂ ਨਹੀਂ ਵੇਖਣੀਆਂ ਨੇ। ਫਿਰ ਤੂੰ ਕੀ ਕਮੈਂਟ ਕਰੇਂਗਾ ਇਸ ਦੇ ਬਾਰੇ, ਕੀ ਸੋਚੇਂਗਾ? ਤੇ ਯਾਰ ਤੈਨੂੰ ਇੱਕ ਰਿਕਵੈਸਟ ਹੈ ਕਿ ਤੈਨੂੰ ਜਾਂ ਜੱਟ ਕੋ ਆਪਣੇ ਨਾਮ ਦੇ ਨਾਲ ਜੱਟ ਲਾਣਾ ਬੰਦ ਕਰ ਦੇ, ਤੇ ਜਾਂ ਐਵੇਂ ਦੀਆਂ ਵੀਡੀਓ ਪਾਉਣੀਆਂ ਬੰਦ ਕਰ ਦੇ ਪਲੀਜ਼ ਭਰਾਵਾ। ਜੱਟਾਂ ਨੂੰ ਬਦਨਾਮ ਨਾ ਕਰ, ਤੇਰੀ ਮਿਹਰਬਾਨੀ। ਜਵਾਈ ਗਾਣਾ ਕਿਸੇ ਜੱਟ ਨੂੰ ਕੱਢਣਾ ਹੀ ਨਹੀਂ ਚਾਹੀਦਾ ਸੀ। ਐਵੇਂ ਦੇ ਲਫ਼ਜ਼ ਕੋਈ ਜੱਟ ਨਹੀਂ ਇਸਤੇਮਾਲ ਕਰ ਸਕਦਾ, ਖਾਸ ਕਰਕੇ ਵੀਡੀਓ ਦੇ ਵਿੱਚ। ਤੂੰ ਸੋਸ਼ਲ ਮੀਡੀਆ ਸਾਰਾ ਫਰੋਲ ਲੈ, ਮੈਨੂੰ ਇੱਕ ਵੀ ਕਿਸੇ ਜੱਟ ਦੀ ਐਵੇਂ ਦੀ ਵੀਡੀਓ ਕੱਢ ਕੇ ਵਿਖਾ ਦੇ, ਮੈਂ ਮੰਨ ਜਾਵਾਂਗਾ ਮੈਂ ਗਲਤ ਆ, ਤੂੰ ਠੀਕ ਹੈ। ਯਾਰ ਆਪਣੇ ਆਪ ਨੂੰ ਤੂੰ ਕਹਿੰਦਾ ਕਿ ਤੂੰ ਸ਼ਾਗਿਰਦ ਹੈ ਸਿੱਧੂ ਮੂਸੇ ਵਾਲੇ ਦਾ, ਠੀਕ ਹੈ ਯਾਰ। ਸਿੱਧੂ ਮੂਸੇ ਵਾਲੇ ਦੇ ਤੂੰ ਪੈਰਾਂ ਵਰਗਾ ਵੀ ਨਹੀਂਗਾ। ਸਿੱਧੂ ਉਹ ਬੰਦਾ ਸੀ ਜਿਹੜਾ ਕਹਿੰਦਾ ਸੀ ਕਿ ਅਣਖੀਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ। ਤੇ ਤੂੰ ਚਵਲਾ ਆਪਣੇ ਅਕਾਊਂਟ ਚੈੱਕ ਕਰ, ਆਪਣੀਆਂ ਤੋਂ ਵੀਡੀਓਜ਼ ਚੈੱਕ ਕਰ, ਫਿਰ ਤੂੰ ਗਾਣੇ। ਹੁਣ ਤਾਂ ਤੂੰ ਗਾਣਿਆਂ 'ਚ ਸ਼ਰੇਆਮ ਹੀ ਚਲੋ ਸਾਲੇ ਤੱਕ ਲੰਡੂ ਤੱਕ ਇਹ ਗੱਲਾਂ ਚੱਲਦੀਆਂ ਨੇ, ਮੰਨ ਲਿਆ ਵੀ ਚਲੋ ਠੀਕ ਹੈ, ਕੁਛ ਨਾ ਕੁਛ ਚਲਾਉਣ ਵਾਸਤੇ ਗਾਣਾ ਇੰਨਾ ਕੁਛ ਕਰਨਾ ਪੈਂਦਾ। ਪਰ ਚਵਲਾ ਤੂੰ ਤੇ ਸ਼ਰੇਆਮ ਹੀ ਯਾਰ ਲੋਕਾਂ ਨੂੰ ਕੀ ਬੋਲਣ ਲੱਗ ਪਿਆ, ਕੀ ਦੱਸਣ ਲੱਗ ਪਿਆ। ਤੂੰ ਭਰਾ ਸਿੱਧੂ ਦੇ ਪੈਰਾਂ ਵਰਗਾ ਵੀ ਨਹੀਂ, ਤੂੰ ਸਿੱਧੂ ਦਾ ਨਾਮ ਵੀ ਖਰਾਬ ਕਰ ਰਿਹਾ। ਅਗਰ ਉਹ ਬੰਦਾ ਜਿਉਂਦਾ ਹੁੰਦਾ ਤੇ ਜਿਵੇਂ ਤੂੰ ਉਹਦਾ ਨਾਮ ਲੈਣਾ ਨਾ, ਉਹ ਤੇਰੇ ਤੇ ਕੋਈ ਨਾ ਕੋਈ ਵੀਡੀਓ ਜ਼ਰੂਰ ਪਾਉਂਦਾ ਕਿ ਤੂੰ ਤੇਰੇ ਵਰਗੇ ਖੱਚਾਂ ਨੂੰ ਉਹ ਕੀ ਜਾਣਦਾ। ਭਰਾ ਸਿਆਣਾ ਬਣ, ਕੋਈ ਭਾਈਆਂ ਵਾਲਾ ਕੰਮ ਕਰ, ਇਹ ਚਵਲਾਂ ਛੱਡ ਦੇ। ਤੂੰ ਸੋਹਣਾ ਆਰਟਿਸਟ ਬੰਦਾ, ਠੀਕ ਚ ਸੋਹਣਾ ਚੱਲ ਰਿਹਾ। ਤੇਰੇ ਨਾਲ ਹੁਣ ਕੱਲਾ ਤੂੰ ਨਹੀਂ, ਤੇਰੇ ਨਾਲ ਇਸ ਧਰਤੀ ਦਾ ਨਾਮ ਜੁੜਿਆ, ਤੇਰੇ ਨਾਲ ਪਾਕਿਸਤਾਨ ਦਾ ਨਾਮ ਜੁੜਿਆ। ਮਿਹਰਬਾਨੀ ਕਰ ਭਰਾਵਾ, ਇਹ ਲੁੱਚਪੁਣੇ ਛੱਡ ਦੇ, ਕੋਈ ਚੰਗਾ ਕੰਮ ਕਰ, ਸੋਹਣੀ ਗੱਲ ਕਰ। ਇਹ ਚਵਲਾਂ ਦੀਆਂ ਗੱਲਾਂ ਹੁੰਦੀਆਂ, ਇਹ ਮਾਛੀਆਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੂੰ ਜੱਟਾਂ ਨੂੰ ਪਿਆ ਬਦਨਾਮ ਕਰਦਾ। ਜਾਂ ਆਪਣੇ ਪਿੱਛੇ ਭਰਾ ਜੱਟ ਲਾਉਣਾ ਬੰਦ ਕਰ ਦੇ, ਤੇ ਜਾਂ ਐਵੇਂ ਦੀਆਂ ਵੀਡੀਓ ਬੰਦ ਕਰ ਦੇ। ਤੇਰੀ ਮਿਹਰਬਾਨੀ। ਤੂੰ ਇੱਕ ਵੱਡਾ ਆਰਟਿਸਟ ਬਣ ਗਿਆ, ਤੇਰੀ ਜਗ੍ਹਾ ਹੁਣ ਵੱਡੀ ਹੈ, ਤੇ ਦਿਲ ਵੀ ਥੋੜਾ ਜਿਹਾ ਵੱਡਾ ਕਰ।